ਪੰਜਾਬੀ ਰੇਡੀਓ ਤੋਂ ਵੈਸੇ ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤਾਂ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਹੋਣਗੇ ਸਾਡੇ ਨਾਲ ਬਲਤੇਜ ਬੰਨੋ ਜੀ ਤੇ ਕੁਝ ਜੋ ਖਬਰਾਂ ਨੇ ਪੰਜਾਬ ਦੀਆਂ, ਭਾਰਤ ਦੀਆਂ, ਉਸ ਦੀ ਅਸੀਂ ਗੱਲਬਾਤ ਕਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਨਵਜੋਤ ਕੌਰ ਕਲੋਟੀ ਦੇ ਪਰਿਵਾਰ, ਜੁਬਾ ਸਿਟੀ ਤੋਂ ਗੁਰਦੀਪ ਸਿੰਘ ਵਿਰਦੀ, ਕਲੋਵਸ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਸੈਨੋਜੇ ਤੋਂ ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ ਸੈਨੋਜੇ ਤੋਂ, ਸਤਨਾਮ ਸਿੰਘ ਸ਼ੇਰਗਿੱਲ ਤੇ ਪਰਿਵਾਰ ਸਲਮਾ ਤੋਂ, ਸੁਰਿੰਦਰ ਕੌਰ ਧਾਮੀ ਤੇ ਪਰਿਵਾਰ ਸੀਰਜ ਤੋਂ, ਬਲਦੇਵ ਸਿੰਘ ਧਾਲੀਵਾਲ ਰੀਨੋ ਤੋਂ, ਸੁਰਿੰਦਰ ਸਿੰਘ ਕਾਲੋਂ ਰੰਚੋ ਕਡੋਵਾ ਤੋਂ, ਕਾਬਲ ਸਿੰਘ ਬੈਂਸ ਮਡਸਟੋ ਤੋਂ, ਸੋਢੀ ਸਿੰਘ ਸੈਕਰਾਮੈਂਟੋ ਤੋਂ, ਦਲਵੀਰ ਸਿੰਘ ਗਿੱਲ ਲਾਈਵਬੁੱਕ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਤੇ ਬਲਤੇਜ ਪੰਨੂ ਜੀ, ਜਿਸ ਤਰ੍ਹਾਂ ਆਪਾਂ ਪਹਿਲਾਂ ਵੀ ਖਬਰਾਂ ਕਰਦੇ ਰਹੇ ਹਾਂ ਕਿ ਜਿਹੜੀ ਕਾਨੂੰਨ ਨਾਂ ਦੀ ਚੀਜ਼ ਆ ਉਹ ਉੱਡਦੀ ਜਾਂਦੀ ਆ, ਹੈ ਹੀ ਨਹੀਂ ਗੀ ਹੁਣ ਤੇ ਇਸੇ ਤਰ੍ਹਾਂ ਜੇ ਹੁਣ ਦਿੱਲੀ ਦਾ ਦੇਖੀਏ, ਦਿੱਲੀ ਦੇ ਵਿੱਚ ਅਦਾਲਤ ਦੇ ਬਾਹਰ ਹੀ ਜਿਹੜੀਆਂ ਕਾਨੂੰਨ ਦੀਆਂ ਧੱਜੀਆਂ ਉਡਾਈਆਂ ਗਈਆਂ। ਬਿਲਕੁਲ ਜੀ, ਐਕਚੁਅਲੀ ਜਿਹੜੀ ਇਹ ਸਿਆਸਤ ਹੈ ਇੱਥੇ, ਜਿਹੜੇ ਕਿਸਮ ਦੇ ਨਾਲ ਇਹ ਜਿਹੜੇ ਵਿਦਿਅਕ ਅਦਾਰੇ ਨੇ ਉਹਨਾਂ ਦੇ ਵਿੱਚ ਧੱਕੀ ਜਾ ਰਹੀ ਹੈ, ਇਹ ਇੱਕ ਬੜੀ ਖਤਰਨਾਕ ਖੇਡ ਜਿਹੜੀ ਆ ਉਹ ਖੇਡੀ ਜਾ ਰਹੀ ਆ। ਔਰ ਕੱਲ ਜੋ ਕੁਛ ਅਦਾਲਤ ਦੇ ਬਾਹਰ ਹੋਇਆ ਜੀ, ਉਹ ਆਪਣੇ ਆਪ ਦੇ ਵਿੱਚ ਕਈ ਸਵਾਲੀਆ ਚਿੰਨ੍ਹ ਜਿਹੜੇ ਆ ਜੀ ਉਹ ਕਾਨੂੰਨ ਘਾੜਿਆਂ ਦੇ ਉੱਤੇ ਖੜੇ ਕਰ ਗਿਆ। ਕਿਉਂਕਿ ਇੱਥੇ ਇੱਕ ਤਾਂ ਜਿਹੜਾ ਕਨਈਆ ਕੁਮਾਰ ਸੀਗਾ ਜਿਹਨੂੰ ਪੇਸ਼ ਕੀਤਾ ਗਿਆ, ਉਹਦੀ ਫੇਰ ਕੁੱਟਮਾਰ ਜਿਹੜੀ ਆ ਜੀ ਉਹ ਕੀਤੀ ਗਈ। ਕਿੰਨੇ ਪੁਲਿਸ ਦੇ ਪਹਿਰੇ ਦੇ ਵਿੱਚ ਉਹਨੂੰ ਲਿਆਂਦਾ ਗਿਆ ਤੇ ਕੁੱਟਮਾਰ ਜਿਹੜੇ ਸੀਗੇ ਉਹ ਕਰਨ ਵਾਲੇ ਕੋਈ ਹੋਰ ਨਹੀਂ ਬਲਕਿ ਕਾਲੇ ਕੋਟਾਂ ਵਾਲੇ ਜਿਹੜੇ ਕਾਨੂੰਨ ਦੀ ਪਾਲਣਾ ਜਿਹੜੀ ਉਹ ਕਰਨ ਵਾਲੇ ਹੁੰਦੇ ਨੇ ਜੀ, ਉਹਨਾਂ ਨੇ ਇਹ ਕਾਨੂੰਨ ਜਿਹੜਾ ਸੀਗਾ ਆਪਣੇ ਹੱਥਾਂ ਦੇ ਵਿੱਚ ਲਿਆ। ਜਿਹੜੇ ਇੱਕ ਵਕੀਲ ਨੇ 2 ਦਿਨ ਪਹਿਲਾਂ ਇੱਕ ਪੱਤਰਕਾਰ ਦੀ ਕੁੱਟਮਾਰ ਕੀਤੀ ਸੀਗੀ, ਉਹੀ ਬੰਦਾ ਜਿਹੜਾ ਸੀਗਾ ਜੀ ਆਪਣੇ ਹੱਥ ਦੇ ਵਿੱਚ ਜਿਹੜਾ ਭਾਰਤ ਦਾ ਫਲੈਗ ਹੈ ਉਹ ਫੜ ਕੇ ਉਹਨੂੰ ਅਦਾਲਤ ਦੇ ਜਿਹੜੀ ਉਹਦਾ ਹੁੰਦਾ ਜੀ ਪਰਸਪਰ ਜਿਹੜਾ ਅਦਾਲਤ ਦਾ ਉਹਦੇ ਅੰਦਰ ਏਦਾਂ ਲਹਿਰਾ ਰਿਹਾ ਸੀਗਾ ਜਿਵੇਂ ਦੇਸ਼ ਭਗਤੀ ਦਾ ਠੇਕਾ ਜਿਹੜਾ ਜੀ ਉਹਨੇ ਲਿਆ ਹੁੰਦਾ ਤੇ ਬਾਕੀ ਜਿੰਨੇ ਨੇ ਜੀ ਉਹ ਉਸ ਜਗ੍ਹਾ ਦੇ ਉੱਤੇ ਗਦਾਰ ਜਿਹੜੇ ਨੇ ਉਹ ਇਕੱਠੇ ਹੋਏ ਹੁੰਦੇ ਨੇ। ਉਹਦੀ ਵੀਡੀਓਜ਼ ਵੀ ਸਾਹਮਣੇ ਆਈਆਂ ਨੇ, ਉਹਦਾ ਜਿਹੜੇ ਫੋਟੋਆਂ ਵੀ ਸਾਹਮਣੇ ਆਈਆਂ ਨੇ ਕਿ ਕਿਵੇਂ ਉਹਨੇ ਹਮਲਾ ਜਿਹੜਾ ਸੀਗਾ ਇੱਕ ਪੱਤਰਕਾਰ ਦੇ ਉੱਤੇ ਕੀਤਾ। ਅਜੇ ਤੱਕ ਕੁਛ ਨਹੀਂ ਦੱਸਿਆ, ਭਾਵ ਕਿ ਕੋਈ ਉਹਦੇ ਉੱਤੇ ਕਾਰਵਾਈ ਜਿਹੜੀ ਨਹੀਂ ਹੋਈ। ਦਿੱਲੀ ਪੁਲਿਸ ਦੇ ਮੁਖੀ ਜਿਹੜੇ ਨੇ ਬਸੀ ਸਾਹਿਬ, ਉਹ ਇਹ ਕਹਿੰਦੇ ਨੇ ਜਿਹੜੀ ਕੱਲ੍ਹ ਘਟਨਾ ਹੋਈ ਹੈ ਕਿ ਮੈਨੂੰ ਨਹੀਂ ਲੱਗਦਾ ਕਿ ਉੱਥੇ ਕੋਈ ਕੁੱਟਮਾਰ ਜਿਹੜੀ ਹੈ ਜੀ ਕਿਸੇ ਨੂੰ ਕੀਤੀ ਗਈ ਹੈ, ਜਦੋਂ ਕਿ ਇੱਥੇ ਨਿਊਜ਼ ਚੈਨਲਾਂ ਦੇ ਉੱਤੇ ਬਾਰ-ਬਾਰ ਉਹ ਕਲਿੱਪ ਜਿਹੜਾ ਜੀ ਉਹ ਦਿਖਾਇਆ ਜਾ ਰਿਹਾ ਜਿਹਦੇ ਵਿੱਚ ਕਨਈਆ ਕੁਮਾਰ ਦੇ ਉੱਤੇ ਹਮਲਾ ਜਿਹੜਾ ਜੀ ਉਹ ਕੀਤਾ ਜਾ ਰਿਹਾ। ਦੂਜੇ ਪਾਸੇ ਦਿੱਲੀ ਪੁਲਿਸ ਦੇ ਮੁਖੀ ਇਹ ਕਹਿੰਦੇ ਨੇ ਕਿ ਅਸੀਂ ਜੇ ਜ਼ਮਾਨਤ ਉਹ ਲਾਉਂਦਾ ਤੇ ਦਿੱਲੀ ਪੁਲਿਸ ਜਿਹੜੀ ਹੈ ਜੀ ਉਸ ਜ਼ਮਾਨਤ ਦਾ ਵਿਰੋਧ ਨਹੀਂ ਕਰੂਗੀ। ਜੇ ਉਹਦੇ ਤੇ ਕਿਉਂਕਿ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕੀਤਾ ਆ, ਜੇ ਜ਼ਮਾਨਤ ਦਾ ਵਿਰੋਧ ਨਹੀਂ ਕਰੂਗੀ ਮੀਨਸ ਕਿ ਉਹ ਪ੍ਰੂਵ ਨਹੀਂ ਕੀਤਾ ਜਾ ਸਕਦਾ ਜੀ। ਉਹ ਲਾਇਆ ਕਿਉਂ ਗਿਆ, ਇਹ ਬਹੁਤੀਆਂ ਗੱਲਾਂ ਜਿਹੜੀਆਂ ਜੀ ਉਹ ਹੁਣ ਸਪਸ਼ਟ ਦਿਸ ਰਹੀਆਂ ਨੇ। ਇਹਦਾ ਵਿਰੋਧ ਜਿਹੜਾ ਉਹ ਵੀ ਚਾਰ ਚੁਫੇਰੇ ਤੋਂ ਜਿਹੜਾ ਜੀ ਉਹ ਇਸ ਵੇਲੇ ਹੋ ਰਿਹਾ ਜੀ। CBI ਦੇ ਵੱਲੋਂ ਜਿਹੜਾ ਜੀ ਇਹ ਹਮਲੇ ਦੀ ਨਿਖੇਧੀ ਜਿਹੜੀ ਹੈ ਜੀ ਉਹ ਕੀਤੀ ਗਈ ਆ। ਉੱਧਰ ਜਿਹੜੇ ਕਾਨੂੰਨੀ ਮਾਹਰ ਨੇ ਉਹ ਇਹ ਕਹਿੰਦੇ ਨੇ ਕਿ ਜਿਹੜਾ ਇਹਦੇ ਉੱਤੇ ਦੇਸ਼ ਧਰੋਹ ਦਾ ਕੇਸ ਕੀਤਾ ਗਿਆ ਉਹ ਬਿਨਾਂ ਕਿਸੇ ਸੋਚੇ ਸਮਝੇ ਸਿਰਫ ਜਿਹੜਾ ਜੀ ਸਿਆਸਤ ਤੋਂ ਪ੍ਰੇਰਿਤ ਹੈ। ਉਹ ਚਾਹੇ ਜਸਟਿਸ ਸੋਢੀ ਹੋਣ, ਚਾਹੇ ਪ੍ਰਾਸਰਨ ਹੋਣ ਤੇ ਚਾਹੇ ਸਰਨ ਹੋਣ ਤੇ ਚਾਹੇ ਪ੍ਰਸ਼ਾਂਤ ਭੂਸ਼ਣ ਜਿਹੜੇ ਹੋਣ ਤੇ ਚਾਹੇ ਸ਼ਤਰੂਘਨ ਸਿਨਹਾ ਹੋਣ, ਜਿਹੜੇ ਨੋਨ ਪਰਸਨੈਲਿਟੀਜ਼ ਨੇ ਉਹਨਾਂ ਸਾਰੀਆਂ ਨੇ ਕਾਨੂੰਨੀ ਖਾਸ ਤੌਰ ਦੇ ਉੱਤੇ ਜਿਹੜੇ ਮਾਹਿਰ ਨੇ ਉਹਨਾਂ ਨੇ ਇਹ ਇੱਕ ਸਵਾਲੀਆ ਚਿੰਨ੍ਹ ਜਿਹੜਾ ਜੀ ਖੜਾ ਕੀਤਾ ਹੈ ਕਿ ਕਨਈਆ ਕੁਮਾਰ ਨੂੰ ਜਿਹੜੇ ਤਰੀਕੇ ਦੇ ਨਾਲ ਅੜਾਇਆ ਗਿਆ ਉਹਦੇ ਵਿੱਚ ਪਿੱਛੇ ਜਿਹੜੀ ਆ ਜੀ ਉਹ ਸਿਆਸਤ ਸਿੱਧੀ ਜਿਹੜੀ ਆ ਉਹ ਦਿਸਦੀ ਆ। ਇਹ ਨਹੀਂ ਸੀ ਪਤਾ ਜੀ ਕਿ ਇੰਨੇ ਹੋਛੇਪਣ ਦੇ ਉੱਤੇ ਜਿਹੜੀ ਆ ਜੀ ਉਹ ਸਰਕਾਰ ਉਤਰ ਸਕਦੀ ਆ। ਜਿਹੜੀ ਦਿੱਲੀ ਦੀ ਪੁਲਿਸ ਆ ਉਹ ਸੈਂਟਰ ਦੀ ਸਰਕਾਰ ਦੇ ਅੰਡਰ ਹੈ ਜੀ। ਔਰ ਇਹਦੇ ਉੱਤੇ ਤੁਹਾਨੂੰ ਪਤਾ ਹੀ ਹੈ ਜੀ ਕਿ ਜਿਹੜੇ ਗ੍ਰਹਿ ਮੰਤਰੀ ਨੇ ਉਹਨਾਂ ਦਾ ਤੱਤ ਭੜੱਥੀ ਜਿਹੜਾ ਬਿਆਨ ਕਿਵੇਂ ਆ ਗਿਆ ਸੀਗਾ ਕਿ ਲਸ਼ਕਰੇ ਤੋਇਬਾ ਦੇ ਨਾਲ ਸੰਬੰਧ ਨੇ। ਜੇ ਲਸ਼ਕਰੇ ਤੋਇਬਾ ਦੇ ਨਾਲ ਸੰਬੰਧ ਨੇ ਤੇ ਹੁਣ ਦਿੱਲੀ ਪੁਲਿਸ ਦੇ ਮੁਖੀ ਇਹ ਕਹੀ ਜਾਂਦੇ ਨੇ ਕਿ ਜੇ ਉਹ ਜ਼ਮਾਨਤ ਲਾਉਂਦਾ ਤੇ ਅਸੀਂ ਉਹਦਾ ਵਿਰੋਧ ਨਹੀਂ ਕਰਨਾ। ਹਾਂ ਬਿਲਕੁਲ ਜੀ, ਲੋਕਾਂ ਦੀ ਜ਼ਬਾਨ ਬੰਦ ਕਰਨ ਦੇ ਇਹ ਤਰੀਕੇ ਆ। ਜੇ ਤੁਸੀਂ ਸਾਡੇ ਲੀਡਰਾਂ ਦੀ ਗੱਲ ਕਰੋ ਤਾਂ ਤੁਹਾਡੇ ਸਾਹਮਣੇ ਹੀ ਆ ਕਿ ਕੀ ਕੁਛ ਇਹਨਾਂ ਨੂੰ ਪਤਾ। ਤੇ ਅੱਗੇ ਆਪਾਂ ਅਮਰਿੰਦਰ ਸਿੰਘ ਦੀ ਗੱਲ ਕਰੀਏ ਕਿ ਉਹ ਖਾਲਸਾ ਕਾਲਜ ਗਏ ਸੀ, ਉਸ ਦੀ ਗੱਲ ਕਰਨ ਤੇ ਉਹਨਾਂ ਨੂੰ ਦੇਖਦਿਆਂ ਸਾਰੀ ਖਾਲਸਾ ਕਾਲਜ ਦੇ ਗੇਟ ਬੰਦ ਕਰ ਲਏ। ਐਕਚੁਅਲੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਹੋਰੀ ਸਾਬਕਾ ਮੁੱਖ ਮੰਤਰੀ ਪੰਜਾਬ ਨੇ, ਕਾਂਗਰਸ ਦੇ
ਮੁਖੀ, ਉਹ ਗਏ ਸੀਗੇ ਇੱਥੇ ਅੰਮ੍ਰਿਤਸਰ ਦੇ ਵਿੱਚ ਇੱਕ ਹਿੰਦੂ ਕਾਲਜ ਹੈ ਜੀ, ਉਸ ਜਗ੍ਹਾ ਦੇ ਉੱਤੇ ਉਹਨਾਂ ਨੇ ਕੋਈ ਫੰਕਸ਼ਨ ਦੇ ਵਿੱਚ ਪਾਰਟੀਸਪੇਟ ਕਰਨਾ ਸੀਗਾ, ਪਰ ਅਚਾਨਕ ਜਿਹੜਾ ਸੀਗਾ ਉਹ ਖਾਲਸਾ ਕਾਲਜ ਵੱਲ ਨੂੰ ਹੋ ਤਰੇ। ਖਾਲਸਾ ਕਾਲਜ ਜਿਹੜਾ ਜੀ ਪਿਛਲੇ ਕੁਛ ਦਿਨਾਂ ਤੋਂ ਇੱਕ ਵਾਰੀ ਫੇਰ ਚਰਚਾ ਦੇ ਵਿੱਚ ਹੈ। ਇੱਕ ਵਾਰੀ ਫੇਰ ਮੈਂ ਤਾਂ ਕਰਕੇ ਕਿਹਾ ਕਿ ਕੁਝ ਸਮਾਂ ਪਹਿਲਾਂ ਵੀ ਇਸ ਤਰ੍ਹਾਂ ਦੀ ਗੱਲ ਜਿਹੜੀ ਕੀਤੀ ਗਈ ਸੀ ਕਿ ਇਹਨੂੰ ਯੂਨੀਵਰਸਿਟੀ ਦਾ ਦਰਜਾ ਜਿਹੜਾ ਜੀ ਉਹ ਦਵਾ ਦੇਣਾ, ਜਦੋਂ ਕਿ ਖਾਲਸਾ ਕਾਲਜ ਦੇ ਨਾਲ ਜਿਹੜੀ ਕੰਧ ਸਾਂਝੀ ਹੈ ਜਿਹੜੀ ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਹੈ। ਤੋ ਦੋ ਯੂਨੀਵਰਸਿਟੀਜ਼ ਜਿਹੜੀਆਂ ਨੇ ਉਹ ਨਾਲ ਨਾਲ ਕੰਧਾਂ ਦੇ ਉੱਤੇ ਕਿਵੇਂ ਹੋਣਗੀਆਂ, ਇਹ ਕਿਸੇ ਨੂੰ ਸਮਝ ਜਿਹੜੀ ਉਹ ਨਹੀਂ ਆ ਰਹੀ। ਹੁਣ ਫਿਰ ਇੱਕ ਵਾਰੀ ਕੋਸ਼ਿਸ਼ ਜਿਹੜੀ ਹੈ ਜੀ ਉਹ ਕੀਤੀ ਜਾ ਰਹੀ ਹੈ ਕਿ ਖਾਲਸਾ ਕਾਲਜ ਜਿਹੜਾ ਉਹਨੂੰ ਯੂਨੀਵਰਸਿਟੀ ਦੇ ਵਿੱਚ ਤਬਦੀਲ ਜਿਹੜਾ ਜੀ ਉਹ ਕਰ ਦਿੱਤਾ ਜਾਵੇ। ਉਹਦੇ ਕਈ ਸਾਰੇ ਜਿਹੜੇ ਪੋਲੀਟੀਕਲ ਰੀਜ਼ਨ ਨੇ, ਉਹਦੇ ਫਾਈਨੈਂਸ਼ੀਅਲ ਰੀਜ਼ਨ ਜਿਹੜੇ ਉਹ ਵੀ ਇਹਦੇ ਪਿੱਛੇ ਦੱਸੀ ਦੇ ਨੇ, ਕਿਉਂਕਿ ਖਾਲਸਾ ਕਾਲਜ ਦੇ ਕੋਲੇ ਜ਼ਮੀਨ ਬੜੀ ਆ, ਜਿੰਨੀ ਯੂਨੀਵਰਸਿਟੀ ਨੂੰ ਚਾਹੀਦੀ ਆ ਉਹ ਦੇ ਕੇ ਬਾਕੀ ਜਿਹੜੀ ਹੈ ਜੀ ਉਹ ਹੜੱਪ ਲਈ ਜਾਵੇ, ਉਹ ਢਕਾਰ ਲਈ ਜਾਵੇ। ਇਹਦੇ ਪਿੱਛੇ ਪ੍ਰਮੁੱਖ ਕਾਰਨ ਜਿਹੜਾ ਜੀ ਉਹ ਦੱਸੀਦਾ। ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਇਹ ਗੱਲ ਆਖੀ ਹੈ ਜੀ ਕਿ ਜੇ ਵਿਧਾਨ ਸਭਾ ਦੇ ਵਿੱਚ ਪਾਸ ਕਰ ਦਿੱਤਾ ਜਾਂਦਾ ਇਹ ਮਾਮਲਾ ਕਿ ਇਹਨੂੰ ਯੂਨੀਵਰਸਿਟੀ ਜਿਹੜਾ ਜੀ ਉਹ ਬਣਾਤਾ ਖਾਲਸਾ ਕਾਲਜ ਨੂੰ, ਤਾਂ ਜੇ ਉਹਨਾਂ ਦੀ ਸਰਕਾਰ ਆਉਂਦੀ ਆ ਤੇ ਉਹ ਦੁਬਾਰਾ ਵਿਧਾਨ ਸਭਾ ਦੇ ਵਿੱਚ ਇਹਨੂੰ ਰੱਦ ਕਰ ਦੇਣਗੇ। ਉਹਨਾਂ ਕਿਹਾ ਕਿ ਇਹਦੀ ਜਿਹੜੀ ਬਿਊਟੀ ਹੈ ਉਹ ਖਾਲਸਾ ਕਾਲਜ ਦੀ ਹੀ ਬਿਊਟੀ ਹੈ ਤੇ ਇਹ ਇੱਕ ਇਸ ਤਰ੍ਹਾਂ ਦਾ ਅਦਾਰਾ ਹੈ ਜਿਹਦੇ ਉੱਤੇ ਸਮੁੱਚੇ ਪੰਜਾਬੀਆਂ ਨੂੰ ਜਿਹੜਾ ਜੀ ਉਹ ਮਾਣ ਹੈ, ਇਸ ਕਰਕੇ ਇਹਦੀ ਹੋਂਦ ਜਿਹੜੀ ਆ ਉਹ ਜਿਉਂ ਦੀ ਤਿਉਂ ਕਾਇਮ ਰਹਿਣੀ ਚਾਹੀਦੀ ਹੈ। ਜਿਵੇਂ ਤੁਸੀਂ ਕਿਹਾ ਬਿਲਕੁਲ, ਜਦੋਂ ਉਹ ਅੰਦਰ ਜਾਣ ਲੱਗੇ ਨੇ ਪਤਾ ਇਹ ਲੱਗ ਗਿਆ ਪ੍ਰਬੰਧਕਾਂ ਨੂੰ ਤੇ ਉਹਨਾਂ ਨੇ ਤੁਰੰਤ ਜਿਹੜਾ ਸੀਗਾ ਉਹ ਜਿੰਦਰੇ ਲਾਤੇ ਜੀ ਗੇਟ ਨੂੰ। ਉਹ ਦੂਸਰੇ ਗੇਟ ਤਾਂ ਨਹੀਂ ਜਿਹੜੇ ਸਨ ਉਹ ਅੰਦਰ ਜਾ ਵੜੇ ਔਰ ਜਿਹੜੇ ਸਟੂਡੈਂਟ ਸਨ ਉਹਨਾਂ ਨੇ ਫੋਟੋਆਂ ਜਿਹੜੀਆਂ ਉਹ ਵੀ ਖਿਚਾਈਆਂ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਨਾਲ। ਆਈ ਥਿੰਕ ਇਸ ਮਾਮਲੇ ਦੇ ਉੱਤੇ ਤਾਂ ਇਹਨਾਂ ਕਿ ਸੱਤਾਧਾਰੀ ਧਿਰ ਨੇ ਤਾਂ ਇਹ ਫੈਸਲਾ ਨਹੀਂ ਲੈਣਾ, ਉਹਨਾਂ ਤੋਂ ਤਾਂ ਹਮਾਇਤ ਦੀ ਕਿਸੇ ਦੀ ਆਸ ਨਹੀਂ। ਬਾਕੀ ਜਿੰਨੀਆਂ ਹੈਗੀਆਂ ਨੇ ਉਹਨਾਂ ਨੂੰ ਇਸ ਮਸਲੇ ਦੇ ਉੱਤੇ ਇਕੱਠਿਆਂ ਜ਼ਰੂਰ ਹੋਣਾ ਚਾਹੀਦਾ ਜੀ ਕਿ ਇਹਦੀ ਜਿਹੜੀ ਖਾਲਸਾ ਕਾਲਜ ਦੀ ਹੋਂਦ ਹੈ ਉਹ ਬਰਕਰਾਰ ਜਿਹੜੀ ਉਹ ਰਹਿਣੀ ਚਾਹੀਦੀ ਹੈ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਇਤਿਹਾਸ ਜਿਹੜਾ ਜੀ ਉਹ ਸਮੋਈ ਬੈਠਾ। ਤੇ ਜੇ ਇਹਨੂੰ ਯੂਨੀਵਰਸਿਟੀ ਦਾ ਦਰਜਾ ਦੇ ਦਿੱਤਾ ਜਾਂਦਾ ਤੇ ਨਿਰਸੰਦੇਹ ਜਦੋਂ ਆਉਣ ਵਾਲੇ ਪੀੜ੍ਹੀਆਂ ਜਿਹੜੀਆਂ ਨੇ ਉਹ ਇਹਨੂੰ ਦੇਖਣਗੀਆਂ ਤੇ ਇਹਦੀ ਜਿਹੜੀ ਅਸਲ ਦਿੱਖ, ਇਹਦੀ ਜਿਹੜੀ ਅਸਲ ਬਿਊਟੀ ਹੈ ਉਹ ਉਹਦੇ ਤੋਂ ਇੱਕ ਕਿਸਮ ਦੇ ਨਾਲ ਵਾਂਝਿਆਂ ਹੋ ਜਾਣਗੀਆਂ ਉਸ ਇਤਿਹਾਸ ਤੋਂ ਜਿਹੜਾ ਕਿ ਇਸ ਖਾਲਸਾ ਕਾਲਜ ਦੇ ਨਾਲ ਜੁੜਿਆ ਹੋਇਆ ਹੈ। ਬਿਲਕੁਲ ਜੀ, ਜੇ ਬਾਕੀ ਵਿਰੋਧੀ ਪਾਰਟੀਆਂ ਵੀ ਇਸੇ ਤਰ੍ਹਾਂ ਚੁੱਪ ਰਹੀਆਂ ਤੇ ਆਉਣ ਵਾਲੇ ਟਾਈਮ ਦੇ ਵਿੱਚ ਜ਼ਰੂਰ ਲੋਕ ਉਹਨਾਂ ਨੂੰ ਸਵਾਲ ਜ਼ਰੂਰ ਕਰ ਸਕਦੇ ਆ। ਅੱਗੇ ਜੀ ਸੁਖਬੀਰ ਬਾਦਲ ਦੀ ਜਿੱਦਿਆ ਜੀ ਮੇਰੇ ਡੈਡੀ ਹੀ ਅਗਲੇ ਮੁੱਖ ਮੰਤਰੀ ਬਣਨਗੇ। ਬਿਲਕੁਲ ਜੀ, ਇਹਨਾਂ ਦਿਨਾਂ ਦੇ ਵਿੱਚ ਆਟੋਮੈਟਿਕ ਸਰੀਏ ਵਾਲੇ ਬਿਆਨ ਨੂੰ ਲੈ ਕੇ ਉਹ ਚਰਚਿਤ ਨੇ ਜੀ ਵਾਹਵਾ। ਤੋ ਹੁਣ ਜਿਹੜਾ ਜੀ ਉਹਨਾਂ ਨੇ ਨਵੀਂ ਗੱਲ ਜਿਹੜੀ ਹੈ ਜੀ, ਨਵੀਂ ਤਾਂ ਨਹੀਂ ਵੈਸੇ, ਪਰ ਉਹਨਾਂ ਨੇ ਇਹ ਕਿਹਾ ਕਿ ਜਿਹੜੀ ਨੀਤੀ ਹੈ ਜੀ ਸਾਰੀ ਦੀ ਸਾਰੀ ਉਹੀ ਘੜਨਗੇ 2017 ਦੀਆਂ ਚੋਣਾਂ ਦੀ। ਔਰ ਉਹਨਾਂ ਨੇ ਇਹ ਗੱਲ ਕਹੀ ਹੈ ਜੀ ਕਿ ਜਿਹੜੇ ਮੁੱਖ ਮੰਤਰੀ ਦੇ ਦਾਅਵੇਦਾਰ ਜਾਂ ਮੁੱਖ ਮੰਤਰੀ ਦੇ ਉਮੀਦਵਾਰ ਜਿਹੜੇ ਨੇ ਅਕਾਲੀ ਦਲ ਪ੍ਰਚਾਰੂਗਾ ਉਹ ਮੁੱਖ ਮੰਤਰੀ ਦੇ ਉਮੀਦਵਾਰ ਨਹੀਂ ਹੋਣਗੇ, ਬਲਕਿ ਉਹਨਾਂ ਦੇ ਪਿਤਾ ਜਿਹੜੇ ਨੇ ਪ੍ਰਕਾਸ਼ ਸਿੰਘ ਬਾਦਲ ਹੁਰੀ ਉਹੀ ਮੁੱਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਜਿਹੜੇ ਆ ਜੀ ਉਹ ਹੋਣਗੇ। ਇਹ ਕਿਹਾ ਜਾ ਰਿਹਾ ਜੀ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਜਿਹੜੇ ਨੇੜੇ ਤੇੜੇ ਵਾਲੇ ਨੇ ਉਹ ਉਹਨਾਂ ਨੂੰ ਇਸ ਗੱਲ ਦੇ ਵਾਸਤੇ ਉਹਨਾਂ ਦੀ ਪਿੱਠ ਜਿਹੜੀ ਆ ਉਹ ਥਾਪੜ ਰਹੇ ਨੇ ਕਿ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰੀ ਤਾਂ ਬਿਮਾਰ ਹੋ ਗਏ ਸਨ, ਇਸ ਕਰਕੇ ਉਹਨਾਂ ਨੇ ਤਾਂ ਖਡੂਰ ਸਾਹਿਬ ਦੀ ਚੋਣ ਜਿਹੜੀ ਹੈ ਜੀ ਉਹਦੀ ਸੰਭਾਲੀ ਹੋਈ ਨਹੀਂ ਕਪਤਾਨ। ਤੇ ਇਸ ਵਾਰੀ ਜਿਹੜੀ ਸੀਗੀ ਸਾਰੀ ਨੀਤੀ ਉਹ ਸੁਖਬੀਰ ਸਿੰਘ ਬਾਦਲ ਹੋਰਾਂ ਨੇ ਘੜੀ ਤੇ ਇਸ ਕਰਕੇ ਅਕਾਲੀ ਦਲ ਜਿਹੜਾ ਸੀਗਾ ਉਹ ਜਿੱਤ ਵੀ ਗਿਆ। ਪਰ ਦੂਜੇ ਪਾਸੇ ਸਭ ਨੂੰ ਪਤਾ ਜੀ ਕਿ ਉੱਥੇ ਅਸਲ ਦੇ ਵਿੱਚ ਜਿਹੜਾ ਜੀ ਉਹ ਕੀ ਹੋਇਆ ਜਦੋਂ ਉਮੀਦਵਾਰ ਹੀ ਹੈ ਨਹੀਂ ਸੀਗੇ। ਪਰ ਜਿਹੜਾ ਇਹ ਕਿਹਾ ਜਾ ਰਿਹਾ ਜੀ ਕਿ ਅਕਾਲੀ ਦਲ ਦੇ ਵੱਲੋਂ ਗਿਣ ਮਿੱਥ ਕੇ ਜਿਹੜਾ ਜੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦਾ ਨਾਮ ਜਿਹੜਾ ਉਹ ਉਭਾਰਿਆ ਜਾਊਗਾ। ਉਹਦੇ ਕਾਰਨ ਜਿਹੜੇ ਨੇ ਉਹ ਸਾਰੇ ਜਾਣਦੇ ਨੇ, ਉਹ ਚਾਹੇ ਅਫਸਰਸ਼ਾਹੀ ਹੋਵੇ ਚਾਹੇ ਕੋਈ ਹੋਰ ਹੋਣ ਦੀ, ਜਿਹੜੇ ਉਹ ਸ਼ਾਇਦ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਜੇ ਨਾਮ ਮੁੱਖ ਮੰਤਰੀ ਦੇ ਅਹੁਦੇਦਾਰ ਦੇ ਵਜੋਂ ਉਭਾਰਿਆ ਜਾਂਦਾ ਤੇ ਉਹਦਾ ਵਿਰੋਧ ਜਿਹੜਾ ਜੀ ਉਹ ਕਰ ਸਕਦੇ ਨੇ, ਜਿਹਦੇ ਕਰਕੇ ਇਹ ਕਿਹਾ ਗਿਆ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕਿ ਮੁੱਖ ਮੰਤਰੀ ਦੇ ਅਹੁਦੇਦਾਰ ਜਿਹੜੇ ਨੇ ਉਹ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਹੋਣਗੇ। ਔਰ ਉਹ ਚੋਣ ਕਿੱਥੋਂ ਲੜਨਗੇ ਇਹਦੇ ਬਾਰੇ ਅਜੇ ਕੋਈ ਪੱਤੇ ਜਿਹੜੇ ਨੇ ਉਹਨਾਂ ਨੇ ਨਹੀਂ ਖੋਲੇ। ਬਿਲਕੁਲ ਜੀ, ਮੁੱਖ ਮੰਤਰੀ ਕੋਈ ਵੀ ਹੋਵੇ ਪਰ ਕੰਮ ਦੀ ਜਿਹੜੀ ਵਾਂਗਡੋਰ ਆ ਸੁਖਬੀਰ ਬਾਦਲ ਦੇ ਹੱਥ ਆ। ਤੇ ਅੱਗੇ ਆਪਾਂ ਨਾਲ ਲੱਗਦੀ ਜੇ ਉਹ ਦਾਅਵਿਆਂ ਦੀ ਗੱਲ ਕਰੀਏ, ਜਿਹੜੇ ਖਡੂਰ ਸਾਹਿਬ ਦੇ ਵਿੱਚ ਵੋਟਾਂ ਕਹਿੰਦੇ ਜ਼ਿਆਦਾ ਪੈ ਗਈਆਂ ਆ, ਪਰ ਕਹਿੰਦੇ ਇਹਨਾਂ ਦਾ ਜਿਹੜੇ ਦਾਅਵੇ ਆ ਉਹਨੀਆਂ ਵੋਟਾਂ ਨਹੀਂ ਪਈਆਂ, ਇਹਨਾਂ ਦਾ ਨੁਕਸਾਨ ਹੋਇਆ।
ਐਕਚੁਅਲੀ ਦੇਖਿਆ ਜਾਵੇ ਤਾਂ ਇਹ ਕਈ ਪੱਖਾਂ ਤੋਂ ਜਿਹੜਾ ਹਲਕਾ ਹੈ ਇਹਨਾਂ ਦੀ ਉਹ ਵਿਚਾਰਨ ਯੋਗ ਹੈ। ਜਿਹੜੀਆਂ ਕੈਲਕੂਲੇਸ਼ਨ ਨੇ, ਦਾਅਵੇ ਜਿਹੜੇ ਨੇ ਉਹ ਕੁਝ ਵੀ ਕੀਤੇ ਜਾਣ। ਦਾਅਵਾ ਤਾਂ ਜਿਹੜਾ ਜੀ ਉਹ ਕੋਈ ਵੀ ਕਰ ਦਿੰਦਾ ਹੈ ਕਿ ਇੰਨਾ ਹੋਇਆ ਜੀ, ਇੰਨਾ ਹੋਇਆ। ਜਿਹੜੇ ਹਾਰਨ ਵਾਲੇ ਹੁੰਦੇ ਨੇ ਉਹ ਇਹ ਕਹਿੰਦੇ ਨੇ ਕਿ ਉੱਥੇ ਜਿਹੜਾ ਸੀਗਾ ਉਹ ਧੱਕਾ ਹੋਇਆ। ਇਸ ਵਾਰੀ ਇਹ ਸੀਗਾ ਜੀ, ਇਸ ਧੱਕੇ ਨੂੰ ਰੋਕਣ ਦੇ ਵਾਸਤੇ ਵੱਡੀ ਧਿਰ ਕੋਈ ਵੀ ਜਿਹੜੀ ਉਹ ਹੈ ਨਹੀਂ ਸੀਗੀ। ਕਿਸੇ ਦੇ ਪੋਲਿੰਗ ਬੂਥ ਦੇ ਉੱਤੇ ਏਜੰਟ ਜਿਹੜੇ ਸੀਗੇ ਉਹ ਨਹੀਂ ਬਣੇ, ਕਿਉਂਕਿ ਜਿਨ੍ਹਾਂ ਨੇ ਚੋਣ ਲੜੀ ਵੀ ਆਜ਼ਾਦ ਜਿਹੜੇ ਸੀਗੇ ਜੀ, ਉਹਨਾਂ ਦਾ ਕੋਈ ਧੜਾ ਨਹੀਂ ਹੈਗਾ ਸੀਗਾ, ਉਹਨਾਂ ਦੀ ਕੋਈ ਟੀਮ ਨਹੀਂ ਸੀਗੀ ਹੈਗੀ। ਉਹ ਚਾਹੇ ਬਿੱਟੂ ਹੋਣ ਕਾਂਗਰਸ ਦੇ, ਚਾਹੇ ਸੁਮੀਤ ਸਿੰਘ ਹੁਰੀ ਜਿਹੜੇ ਜੀ ਉਹ ਹੋਣ ਤੇ ਚਾਹੇ ਬਾਕੀ ਹੋਣ। ਹਾਂ, ਜੇ ਬਲਦੀਪ ਸਿੰਘ ਹੁਰੀ ਉੱਥੇ ਹੁੰਦੇ ਤਾਂ ਉਹਨਾਂ ਦਾ ਇੱਕ ਧੜਾ ਵੀ ਹੋ ਸਕਦਾ ਸੀਗਾ। ਉਹਨਾਂ ਦੇ ਨਾਲ ਵॉलੰਟੀਅਰ ਵੀ ਜਿਹੜੇ ਉਹ ਹੈਗੇ ਸੀਗੇ, ਜਿਹੜੇ ਕਿ ਇਹਨਾਂ ਪੋਲਿੰਗ ਬੂਥ ਦੇ ਉੱਤੇ ਜਾ ਕੇ ਧੱਕੇ ਦਾ ਵਿਰੋਧ ਕਰ ਸਕਦੇ ਸੀ। ਪਰ ਜਿਵੇਂ ਉਹਨਾਂ ਦੇ ਪਰਚੇ ਰੱਦ ਹੋ ਗਿਆ ਸੀਗਾ, ਉਦੋਂ ਬਾਅਦ ਤਾਂ ਤਕਰੀਬਨ ਕਹਾਣੀ ਪਤਾ ਹੀ ਸੀਗੀ ਕਿ ਕਿੱਧਰ ਨੂੰ ਜਾਣੀ ਹੈ। ਹੁਣ ਜਿਹੜੇ ਅੰਕੜੇ ਆ ਰਹੇ ਨੇ ਉਹ ਦੱਸਦੇ ਨੇ ਕਿ ਜਿਹੜੀ 58% ਵੋਟ ਜਿਹੜੀ ਭੁਗਤੀ ਆ, ਉਹ ਵੀ ਜਿਹੜੇ ਬੂਥ ਦੇ ਉੱਤੇ ਇਹਨਾਂ ਦੇ ਏਜੰਟ ਜਿਹੜੇ ਲੱਗੇ ਹੋਏ ਸੀਗੇ, ਜਿਹੜੇ ਤਰੀਕੇ ਦੇ ਨਾਲ ਉਹਨਾਂ ਨੇ ਇਹ ਭੁਗਤਾਈ ਹੈ, ਫੜ ਕੇ ਲਿਆ ਕੇ ਤਾਂ ਹੀ ਹੋ ਗਈ। ਨਹੀਂ ਤਾਂ ਕਿਉਂਕਿ ਇਹ ਕਿਹਾ ਜਾ ਰਿਹਾ ਕਿ ਸਪਸ਼ਟ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਸਨ ਕਿ 50% ਤੋਂ ਕਿਸੇ ਵੀ ਹਾਲਤ ਦੇ ਵਿੱਚ ਜਿਹੜੀ ਹੈ ਜੀ ਉਹ ਵੋਟ ਘਟਣੀ ਨਹੀਂ ਚਾਹੀਦੀ। ਜੇ ਘਟੀ ਤਾਂ ਉਹਨਾਂ ਦੀ ਪੁੱਛਗਿੱਛ ਜਿਹੜੀ ਹੈ ਜੀ ਉਹ ਹੋਊਗੀ। ਸੋ ਇਸ ਕਰਕੇ ਜਿਹੜੀਆਂ ਵੋਟਾਂ ਸਨ ਨਾ ਜੀ, ਜਿਹੜੇ ਤਰੀਕੇ ਦੇ ਨਾਲ ਫੜ ਕੇ ਲਿਆ ਕੇ ਪਾਈਆਂ, ਉਹੀ 58% ਜਿਹੜੀਆਂ ਵੋਟਾਂ ਸੀਗੀਆਂ ਉਹ ਹੋ ਗਈਆਂ। ਪਰ ਜਿਹੜੇ ਅੰਕੜੇ ਨੇ ਉਹ ਦੱਸਦੇ ਨੇ ਕਿ ਪੰਥਕ ਹਲਕਾ ਹੈ, ਔਰ ਪੰਥਕ ਜਿਹੜੀਆਂ ਵੋਟਾਂ ਨੇ ਉਹਦੇ ਉੱਤੇ ਟੇਕ ਵੱਡੀ ਅਕਾਲੀ ਦਲ ਦੀ ਹੁੰਦੀ ਆ। ਅਕਾਲੀ ਦਲ ਬੇਸ਼ੱਕ ਦਾਅਵਾ ਇਹ ਕਰ ਰਿਹਾ ਕਿ ਉਹਦੀ ਪੰਥਕ ਵੋਟ ਨੂੰ ਖੋਰਾ ਨਹੀਂ ਲੱਗਿਆ, ਭਾਵ ਕਿ ਉਹਨੂੰ ਅਜੇ ਵੀ ਵੋਟਾਂ ਜਿਹੜੀਆਂ ਨੇ ਉਹ ਪਈਆਂ ਨੇ, ਪਰ ਜਿਹੜੇ ਨੋਟਾ ਦੱਬਣ ਵਾਲੇ ਨੇ ਉਹਨਾਂ ਦੀ ਗਿਣਤੀ ਜਿਹੜੇ ਤਰੀਕੇ ਦੇ ਨਾਲ ਵਧੀ ਆ, ਉਹਨੇ ਇੱਕ ਨਵੀਂ ਬਹਿਸ ਜਿਹੜੀ ਆ ਜੀ ਉਹ ਛੇੜੀ ਆ। ਕਿਉਂਕਿ ਲੋਕ ਸਭਾ ਦੀਆਂ ਚੋਣਾਂ ਦੇ ਵੇਲੇ ਜਿਹੜਾ ਸਮੁੱਚਾ ਹਲਕਾ ਸੀਗਾ, ਲੋਕ ਸਭਾ ਹਲਕਾ ਖਡੂਰ ਸਾਹਿਬ, ਉਹਦੇ ਵਿੱਚੋਂ ਜਿਹੜਾ ਸੀਗਾ ਜੀ ਉਹ 5624 ਲੋਕ ਜਿਹੜੇ ਸੀਗੇ ਜੀ ਉਹਨਾਂ ਨੇ ਨੋਟਾਂ ਦੀ ਵਰਤੋਂ ਕੀਤੀ ਸੀ। ਪਰ ਸਿਰਫ ਖਡੂਰ ਸਾਹਿਬ ਦੇ ਵਿੱਚੋਂ ਹੀ 2252 ਲੋਕਾਂ ਨੇ ਨੋਟਾਂ ਦੀ ਜਿਹੜੀ ਉਹ ਵਰਤੋਂ ਕਰਤੀ। ਇਹ ਇੱਕ ਵੱਡਾ ਸਵਾਲ ਜਿਹੜਾ ਜੀ ਉਹ ਇਸ ਵੇਲੇ ਲੱਗ ਰਿਹਾ, ਔਰ ਇਹ ਕਿਹਾ ਜਾ ਰਿਹਾ ਜੀ ਕਿ ਅਕਾਲੀ ਦਲ ਜਿਹੜਾ ਅੰਦਰ ਖਾਤੇ ਆ ਉਹ ਹੁਣ ਇਹਦੀ ਘੋਖ ਜਿਹੜੀ ਆ ਉਹ ਕਰ ਰਿਹਾ ਕਿ ਜਿਹੜਾ ਵੋਟ ਬੈਂਕ ਨੂੰ ਉਹਦੇ ਨੂੰ ਖੋਰਾ ਲੱਗ ਗਿਆ, ਇਹਨਾਂ ਉਹਨੂੰ ਕਿਹੜੇ ਤਰੀਕੇ ਦੇ ਨਾਲ ਜਿਹੜਾ ਜੀ ਕੰਟਰੋਲ ਕੀਤਾ ਜਾਵੇ। ਹਾਂ, ਵੱਖਰੀ ਗੱਲ ਹੈ ਕਿ ਉਹ ਦਾਅਵਾ ਇਹ ਜਿਹੜਾ ਕਰ ਰਿਹਾ ਕਿ ਜਿਹੜਾ ਪੰਥਕ ਮੁੱਦਾ ਉਭਾਰਨ ਦੀ ਕੋਸ਼ਿਸ਼ ਵਿਰੋਧੀ ਪਾਰਟੀਆਂ ਨੇ ਕੀਤੀ ਸੀ, ਬੇਅਦਬੀ ਵਾਲਾ, ਉਹਨੇ ਕਿਸੇ ਜਗ੍ਹਾ ਉੱਤੇ ਵਰਕ ਨਹੀਂ ਕੀਤਾ। ਰਿਐਲਿਟੀ ਇਹ ਜ਼ਰੂਰ ਹੈ ਜੀ, ਜਿਹਦੀ ਬਹਿਸ ਇਸ ਵੇਲੇ ਕਾਫੀ ਵੱਡੇ ਪੱਧਰ ਦੇ ਉੱਤੇ ਸੋਸ਼ਲ ਮੀਡੀਆ ਦੇ ਉੱਤੇ ਵੀ ਹੋ ਰਹੀ ਹੈ ਕਿ ਇੰਨੀਆਂ ਵੋਟਾਂ ਜੇ ਪਈਆਂ ਨੇ ਜਿੰਨੀਆਂ ਵੋਟਾਂ ਅਕਾਲੀ ਦਲ ਦਾ ਉਮੀਦਵਾਰ ਲੈ ਗਿਆ। ਇਹ ਸਵਾਲ ਤਾਂ ਜਿਹੜੇ ਆ ਜੀ ਖੜੇ ਨੇ ਕਿਤੇ ਨਾ ਕਿਤੇ। ਇਹਨਾਂ ਸਵਾਲਾਂ ਤੋਂ ਕਿਸੇ ਵੀ ਹਾਲਤ ਦੇ ਵਿੱਚ ਲਾਂਭੇ ਨਹੀਂ ਹੋਇਆ ਜਾ ਸਕਦਾ। ਬਿਲਕੁਲ ਜੀ, ਬਾਹਰ ਤੇ ਬੜਕਾ ਮਾਰਦੇ ਆ। ਅੱਗੇ ਆਪਾਂ ਗੱਲ ਕਰੀਏ ਜੀ ਪੰਜਾਬ ਸਰਕਾਰ ਦੀਆਂ ਕਾਰਾਂ ਦਾ ਜਿਹੜਾ ਚੱਕਾ ਜਾਮ ਹੋਊਗਾ, ਇਹ ਪਹਿਲੀ ਵਾਰੀ ਤੁਸੀਂ ਕਹਿ ਲਓ ਜੀ ਸੰਘਰਸ਼ ਤਾਂ ਪੰਜਾਬ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਤੁਸੀਂ ਜਿੱਥੇ ਵੀ ਜਾਓ ਤੁਹਾਨੂੰ ਮਿਲ ਜਾਂਦੇ ਨੇ। ਕੋਈ ਕਿਸੇ ਜਗ੍ਹਾ ਦੇ ਉੱਤੇ ਭੁੱਖ ਹੜਤਾਲ ਤੇ ਬੈਠਾ, ਕੋਈ ਲੰਮੀ ਹੜਤਾਲ ਤੇ ਬੈਠਾ, ਨਾਅਰੇਬਾਜ਼ੀਆਂ ਜਿਹੜੀਆਂ ਜੀ ਕਿਸੇ ਜਗ੍ਹਾ ਦੇ ਉੱਤੇ ਹੋ ਰਹੀਆਂ ਨੇ, ਕੋਈ ਕਿਸੇ ਕਿਸਮ ਦਾ ਰੋਸ ਰੈਲੀ ਜਿਹੜੀ ਆ ਜੀ ਉਹ ਕੱਢ ਰਿਹਾ। ਇਹ ਵੱਖਰੇ ਟਾਈਪ ਦਾ ਹੈ ਜੀ। ਪੰਜਾਬ ਸਰਕਾਰ ਦੇ ਵਿੱਚ ਜਿਹੜੇ ਕੰਮ ਕਰਦੇ ਡਰਾਈਵਰ ਨੇ ਜੀ, ਜਿਹੜੇ ਕਾਰਾਂ ਚਲਾਉਂਦੇ ਨੇ, ਸਰਕਾਰੀ ਵਿਭਾਗਾਂ ਦੀਆਂ ਬੋਰਡ, ਕਾਰਪੋਰੇਸ਼ਨ, ਜਿੰਨੇ ਵੀ ਨੇ ਜੀ, IAS, IPS, PCS ਅਧਿਕਾਰੀ ਜਿਹੜੇ ਨੇ ਜੀ, ਇਹਨਾਂ ਦੀਆਂ ਕਾਰਾਂ ਚਲਾਉਣ ਵਾਲੇ ਜਿਹੜੇ ਡਰਾਈਵਰ ਨੇ ਉਹ ਅੱਜ ਤੇ ਭਲਕੇ 2 ਦਿਨ ਦੀ ਹੜਤਾਲ ਦੇ ਉੱਤੇ ਜਿਹੜਾ ਜੀ ਉਹ ਜਾ ਰਹੇ ਨੇ। ਭਾਵ ਕਿ ਇਹ ਜਦੋਂ ਡਰਾਈਵਰ ਕਾਰਾਂ ਨਹੀਂ ਚਲਾਉਣਗੇ ਤੇ ਇਹ ਕਿਸੇ ਪਾਸੇ ਜਿਹੜਾ ਜੀ ਉਹ ਨਹੀਂ ਸਕਣਗੇ ਜੀ। ਟੈਕਨੀਕਲ ਐਮਪਲੋਈਜ਼ ਯੂਨੀਅਨ ਪੰਜਾਬ ਦੇ ਜਿਹੜੇ ਨੇ ਜੀ ਉਹਨਾਂ ਨੇ ਇਹਨਾਂ ਆਗੂਆਂ ਦੇ ਨਾਲ ਮੀਟਿੰਗਾਂ ਜਿਹੜੀਆਂ ਨੇ ਕੀਤੀਆਂ ਨੇ, ਪਰ ਮੀਟਿੰਗ ਜਿਹੜੀ ਹੈ ਜੀ ਉਹ ਕਿਸੇ ਤਣ ਪੱਤਨ ਜਿਹੜੀ ਹੈ ਜੀ ਉਹ ਲੱਗੀ ਨਹੀਂ ਹੈ। ਇਹ ਕਿਹਾ ਜਾ ਰਿਹਾ ਜੀ ਕਿ ਇਹ ਜਿਹੜੇ ਡਰਾਈਵਰ ਨੇ ਉਹ ਕਿਸੇ ਵੀ ਹਾਲਤ ਦੇ ਵਿੱਚ ਹੜਤਾਲ ਜਿਹੜੀ ਆ ਜੀ ਉਹ ਰੋਕਣ ਦੇ ਰੌਂ ਦੇ ਵਿੱਚ ਨਹੀਂ ਗਏ। ਉਹ ਇਹ ਕਹਿੰਦੇ ਨੇ ਕਿ ਸਾਨੂੰ ਬਾਰ-ਬਾਰ ਜਿਹੜੇ ਆ ਉਹ ਵਾਅਦੇ ਕੀਤੇ ਗਏ ਨੇ, ਪਰ ਇਹ ਵਾਅਦੇ ਜਿਹੜੇ ਨੇ ਉਹ ਕਦੀ ਵੀ ਵਫਾ ਜਿਹੜੇ ਉਹ ਨਹੀਂ ਹੋਏ। ਜਿਹੜੀ ਯੂਨੀਅਨ ਆ ਉਹ ਇਹ ਕਹਿੰਦੀ ਆ ਕਿ ਹੁਣ ਜਦੋਂ ਇਹ ਚੋਣਾਂ ਨੇੜੇ ਆ ਰਹੀਆਂ ਨੇ, ਜੇ ਹੁਣ ਉਹਨਾਂ ਦੀਆਂ ਮੰਗਾਂ ਜਿਹੜੀਆਂ ਜੀ ਉਹ ਨਾ ਮੰਨੀਆਂ ਗਈਆਂ ਤਾਂ ਫਿਰ ਉਹਨਾਂ ਦੀਆਂ ਮੰਗਾਂ ਜਿਹੜੀਆਂ ਨੇ ਅਗਲੇ ਸਾਲਾਂ ਦੇ ਦੌਰਾਨ ਵੀ ਜਿਹੜੀਆਂ ਉਹ ਮੰਨੀਆਂ ਨਹੀਂ ਜਾਣਗੀਆਂ। ਸੋ ਅੱਜ ਜਿਹੜੀਆਂ ਘੂਕਦੀਆਂ ਫਿਰਦੀਆਂ ਸਰਕਾਰੀ ਕਾਰਾਂ ਜਿਹੜੀਆਂ ਸੜਕਾਂ ਦੇ ਉੱਤੇ ਹੁੰਦੀਆਂ ਨੇ ਉਹ ਨਹੀਂ ਦਿਸਣਗੀਆਂ। ਅੱਜ
ਤੇ ਕੱਲ ਨੂੰ ਸਰਕਾਰ ਦੇ ਵੱਲੋਂ ਇਹ ਕਿਹਾ ਜਾ ਰਿਹਾ ਜੀ, ਸਰਕਾਰੀ ਧਿਰਾਂ ਦੇ ਵੱਲੋਂ, ਕਿ ਉਹਨਾਂ ਦੀਆਂ ਮੀਟਿੰਗ ਜਿਹੜੀਆਂ ਦੀ ਉਹ ਯੂਨੀਅਨ ਦੇ ਨਾਲ ਲਗਾਤਾਰ ਜਾਰੀ ਨੇ ਤੇ ਸ਼ਾਇਦ ਉਹ ਇਸ ਹੜਤਾਲ ਨੂੰ ਟਾਲ ਲੈਣਗੀਆਂ, ਜਿਹਦੀ ਆਸ ਜਿਹੜੀ ਆ ਉਹ ਹਾਲ ਦੀ ਘੜੀ ਘੱਟ ਨਜ਼ਰ ਆਉਂਦੀ ਹੈ। ਜੀ, ਤੇ ਅੱਗੇ ਜੀ ਗੱਲ ਕਰਦੇ ਹਾਂ ਲਾਲ ਬੱਤੀ ਦਾ, ਜਿਹੜਾ ਕਾਫੀ ਬੋਲਬਾਲਾ ਰਿਹਾ, ਲਾਲ ਬੱਤੀ ਵਾਲੀਆਂ ਕਾਰਾਂ, ਤੇ ਪੰਜਾਬ ਦੇ ਮੇਅਰ ਨੂੰ ਲਾਲ ਬੱਤੀ ਵਾਲੀ ਕਾਰ ਹੀ ਨਹੀਂ ਮਿਲੀ। ਐਕਚੁਅਲੀ ਜੀ ਪਿਛਲੇ ਕੁਝ ਹਫ਼ਤੇ ਪਹਿਲਾਂ ਪੰਜਾਬ ਦੇ ਜਿਹੜੇ ਮੇਅਰ ਨੇ ਉਹ ਇਕੱਠੇ ਹੋ ਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਕੋਲੇ ਗਏ ਸਨ, ਆਪੋ ਆਪਣੇ ਸ਼ਹਿਰਾਂ ਦੀ ਸਮੱਸਿਆ ਜਿਹੜੀ ਆ ਉਹ ਲੈ ਕੇ, ਇਹ ਕਹਿਣ ਦੇ ਵਾਸਤੇ ਕਿ ਉਹਨਾਂ ਨੂੰ ਫੰਡ ਜਿਹੜੇ ਨੇ ਉਹ ਜਾਰੀ ਕੀਤੇ ਜਾਣ ਤਾਂ ਕਿ ਉਹ ਆਪੋ ਆਪਣੇ ਜਿਹੜੇ ਸ਼ਹਿਰ ਨੇ ਉਹਨਾਂ ਦੀ ਡਿਵੈਲਪਮੈਂਟ ਜਿਹੜੀ ਰੁਕੀ ਹੋਈ ਆ ਉਹਨੂੰ ਕਰਵਾ ਸਕਣ। ਤੇ ਟਾਲਣ ਵਾਲੇ ਮਾਮਲੇ ਦੇ ਵਿੱਚ ਤਾਂ ਤੁਹਾਨੂੰ ਪਤਾ ਜੀ ਉਹਨਾਂ ਦਾ ਕੋਈ ਸਾਨੀ ਨਹੀਂ ਹੈਗਾ ਸਿਆਸਤ ਦੇ ਵਿੱਚ ਕਿ ਕਿਹੜੇ ਤਰੀਕੇ ਨਾਲ ਟਾਲਿਆ ਜਾਂਦਾ। ਉਹ ਮੰਗਾਂ ਕੀ ਮੰਨਣੀਆਂ ਸਨ, ਉਹ ਫੰਡ ਜਿਹੜੇ ਕੀ ਜਾਰੀ ਕਰਨੇ ਸਨ, ਉਹਨਾਂ ਨੇ ਇੱਕ ਮਿੱਠੀ ਗੋਲੀ ਜਿਹੜੀ ਸੀ ਉਹ ਦੇ ਕੇ ਤੋੜ ਦਿੱਤਾ ਕਿ ਮੇਅਰ ਤਾਂ ਜਿਹੜਾ ਜੀ ਉਹ ਸ਼ਹਿਰ ਦਾ ਪਿਤਾ ਹੁੰਦਾ, ਪਿਤਾ ਦੇ ਬਰਾਬਰ ਹੁੰਦਾ। ਤੇ ਉਹ ਕਹਿੰਦੇ ਮੈਨੂੰ ਤਾਂ ਇਹ ਪਤਾ ਹੀ ਨਹੀਂ ਸੀ ਵੀ ਤੁਹਾਡੇ ਕੋਲੇ ਲਾਲ ਬੱਤੀ ਦੀ ਪਰਮਿਸ਼ਨ ਨਹੀਂ ਹੈਗੀ, ਤੁਸੀਂ ਇੱਦਾਂ ਕਰੋ ਫੰਡ ਵਾਲੀ ਗੱਲ ਤਾਂ ਬਾਅਦ 'ਚ ਕਰਾਂਗੇ, ਉਹ ਬਾਅਦ 'ਚ ਜੁਗਾੜ ਹੁੰਦਾ ਰਹੂਗਾ, ਡਿਵੈਲਪਮੈਂਟ ਬਾਅਦ 'ਚ ਕਰਵਾ ਲਾਂਗੇ, ਤੁਸੀਂ ਜਾ ਕੇ ਲਾਲ ਬੱਤੀ ਜਿਹੜੀ ਆ ਲਾਓ। ਤੇ ਮੁੱਖ ਮੰਤਰੀ ਹੋਰਾਂ ਨੇ ਪਰਮਿਸ਼ਨ ਜਿਹੜੀ ਸੀ ਉਹ ਲਾਲ ਬੱਤੀ ਦੀ ਦੇ ਦਿੱਤੀ। ਤੋ ਇਹ ਜਿਹੜੇ ਸੀਗੇ ਜੀ ਬੜੇ ਖੁਸ਼ੀ ਵਾਪਸ ਆ ਗਏ, ਉਹ ਤਾਂ ਸਾਰਾ ਕੁਝ ਭੁੱਲ ਗਏ ਡਿਵੈਲਪਮੈਂਟ ਵਾਲਾ, ਲਾਲ ਬੱਤੀਆਂ ਕਰਕੇ ਆ ਗਏ। ਹੁਣ ਕਿਉਂਕਿ ਇਹ ਮਾਮਲਾ ਭਖ ਪਿਆ ਕਿ ਪਹਿਲਾਂ ਜਿੱਥੇ VIP ਕਲਚਰ ਜਿਹੜਾ ਉਹ ਤਾਂ ਪਹਿਲਾਂ ਹੀ ਪੰਜਾਬ ਦੇ ਉੱਤੇ ਬੋਝ ਬਣ ਕੇ ਇਸ ਵੇਲੇ ਟਿਕਿਆ ਹੈ, ਤੇ ਹੁਣ ਮੇਅਰਾਂ ਨੂੰ ਵੀ ਲਾਲ ਬੱਤੀਆਂ ਜਿਹੜੀਆਂ ਜੀ ਉਹ ਦੇ ਦਿੱਤੀਆਂ। ਤੋ ਜਿਹੜਾ ਟਰਾਂਸਪੋਰਟ ਵਿਭਾਗ ਸੀਗਾ ਜੀ ਉਹਨੇ ਹੁਣ ਇਹ ਕਹਿ ਦਿੱਤਾ ਜੀ ਕਿ ਇਹ ਨੋਟੀਫਿਕੇਸ਼ਨ ਜਾਰੀ ਨਹੀਂ ਹੋਊਗਾ ਲਾਲ ਬੱਤੀਆਂ ਵਾਲਾ। ਉਹਨਾਂ ਨੇ ਕਿਹਾ ਕਿ ਪੀਲੀ ਬੱਤੀ ਜਿਹੜੀ ਹੈ ਜੀ ਉਹ ਲਾ ਲਓ, ਪਰ ਮੇਅਰ ਜਿਹੜੇ ਨੇ ਉਹ ਇਹ ਕਹਿੰਦੇ ਨੇ ਕਿ ਜਿਹੜਾ ਟਰਾਂਸਪੋਰਟ ਮਹਿਕਮਾ ਹੈ ਉਹ ਮੁੱਖ ਮੰਤਰੀ ਦੀ ਗੱਲ ਕਿਵੇਂ ਟਾਲ ਰਿਹਾ। ਉਹ ਕਹਿੰਦੇ ਪੀਲੀ ਬੱਤੀ ਦੇ ਨਾਲ ਸਾਡਾ ਸਰਦਾ ਨੀਗਾ, ਸਾਨੂੰ ਤਾਂ ਲਾਲ ਬੱਤੀ ਜਿਹੜੀ ਹੈ ਜੀ ਉਹ ਘੱਟੋ ਘੱਟ ਚਾਹੀਦੀ ਹੈ। ਤੇ ਜਿਹੜੇ ਇਹ ਮੇਅਰ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜੇ ਉਹਨਾਂ ਨੂੰ ਲਾਲ ਬੱਤੀ ਨਾ ਮਿਲੀ ਤਾਂ ਮੁੜ ਕੇ ਫਿਰ ਮੁੱਖ ਮੰਤਰੀ ਦੇ ਨਾਲ ਜਿਹੜੀ ਹੈ ਜੀ ਉਹ ਇਕੱਠੇ ਹੋ ਕੇ ਮੀਟਿੰਗ ਜਿਹੜੀ ਆ ਉਹ ਕਰ ਸਕਦੇ ਨੇ। ਪਿਛਲੇ ਤਕਰੀਬਨ 9 ਸਾਲਾਂ ਦੇ ਦੌਰਾਨ, 9.5 ਸਾਲਾਂ ਦੇ ਦੌਰਾਨ ਮੈਨੂੰ ਨਹੀਂ ਯਾਦ ਹੈਗਾ ਕਿ ਕਦੀ ਵੀ ਮੇਅਰ ਜਿਹੜੇ ਨੇ ਉਹ ਇਕੱਠੇ ਹੋ ਕੇ ਇੱਦਾਂ ਜਿਹੜੇ ਨੇ ਉਹ ਮੁੱਖ ਮੰਤਰੀ ਨੂੰ ਡਿਵੈਲਪਮੈਂਟ ਦੇ ਵਾਸਤੇ, ਲੋਕਾਂ ਦੀਆਂ ਮੰਗਾਂ ਦੇ ਵਾਸਤੇ ਜਿਹੜੇ ਆ ਜੀ ਉਹ ਮਿਲੇ ਹੋਣ। ਜਿਵੇਂ ਹੁਣ ਉਹ ਦੁਬਾਰਾ ਫੇਰ ਮਿਲਣ ਦੀ ਗੱਲ ਕਹਿ ਰਹੇ ਨੇ ਕਿ ਲਾਲ ਬੱਤੀ ਜਿਹੜੀ ਹੈ ਜੀ ਦਿਓ, ਨਹੀਂ ਤਾਂ ਅਸੀਂ ਫਿਰ ਮੁੱਖ ਮੰਤਰੀ ਨੂੰ ਜਿਹੜਾ ਉਹ ਦੇਵਾਂਗੇ। ਲਾਲ ਬੱਤੀ ਦੇ ਵਿੱਚੋਂ ਕੀ ਨਿਕਲਣਾ, ਪੀਲੀ ਬੱਤੀ ਦੇ ਵਿੱਚੋਂ ਜਿਹੜਾ ਨਹੀਂ ਨਿਕਲਣਾ, ਇਹਦਾ ਜਵਾਬ ਜਿਹੜਾ ਜੀ ਉਹ ਮੇਅਰਾਂ ਦੇ ਕੋਲੇ ਕੋਈ ਨਹੀਂ ਹੈਗਾ। ਇੰਨਾ ਜ਼ਰੂਰ ਹੈ ਜੀ ਕਿ ਜਿਵੇਂ ਸਾਰੇ ਜਾਣਦੇ ਨੇ ਕਿ ਜਿਹੜੀ ਪੰਜਾਬ ਦੇ ਵਿੱਚ 90,000 ਪੁਲਿਸ ਦੀ ਨਫਰੀ ਹੈ, ਹਰਿਆਣੇ ਦੇ ਵਿੱਚ 30,000 ਹੈ, ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ 15,000 ਨਫਰੀ ਹੈ ਜੀ। ਉਹ ਦੋ ਸੂਬੇ ਜਿਹੜੇ ਨੇ, ਇੱਕ 30,000 ਨਾਲ ਸਾਰੀ ਜਾਂਦਾ, ਇੱਕ 15,000 ਨਾਲ ਸਾਰੀ ਜਾਂਦਾ। ਇੱਥੇ 90,000 ਦੇ ਨਾਲ ਨਹੀਂ ਸਰਦਾ। ਕਿਉਂ? ਕਿਉਂਕਿ VIP ਕਲਚਰ ਹੈ। ਜਦੋਂ ਲਾਲ ਬੱਤੀ ਮਿਲੀ ਤੇ ਫਿਰ ਕੋਈ ਲਾਲ ਬੱਤੀ ਲਾ ਕੇ ਮੇਅਰ ਇਕੱਲਾ ਥੋੜੀ ਨਾ ਜਾਊਗਾ, ਕੋਈ 5-7 ਜਿਹੜੇ ਨੇ ਉਹ ਪੁਲਿਸ ਵਾਲੇ ਵੀ ਨਾਲ ਉਹਦੇ ਚਾਹੀਦੇ ਹੋਣਗੇ। ਫਿਰ ਅੱਗੋਂ ਜਿਹੜੀ ਇੱਕ ਜਿਪਸੀ ਦੀ ਮੰਗ ਹੋਊਗੀ ਕਿ ਲਾਲ ਬੱਤੀ ਵਾਲੀ ਕੱਢੀ ਗੱਡੀ ਜਿਹੜੀ ਉਹ ਜਾਂਦੀ ਚੰਗੀ ਨਹੀਂ ਲੱਗਦੀ, ਅੱਗੋਂ ਜਿਹੜੀ ਪਾਇਲਟ ਜਿਪਸੀ ਆ ਉਹ ਚਾਹੀਦੀ ਹੈ, ਤੇ 5-7 ਪੁਲਿਸ ਵਾਲੇ ਉਹਦੇ ਵਿੱਚ ਵੀ ਚਾਹੀਦੇ ਨੇ। ਬਿਲਕੁਲ ਜੀ, ਕਿੰਨਾ ਭੈੜਾ ਕਲਚਰ ਆ, ਇਹਨਾਂ ਨੇ ਆਪਣੇ ਲਈ ਹੀ ਇਹ ਕਲਚਰ ਬਣਾਇਆ ਹੋਇਆ, ਪਰ ਲੋਕਾਂ ਦੇ ਹਾਲਾਤ ਨਹੀਂ ਦੇਖਦੇ। ਅੱਗੇ ਆਪਾਂ ਗੱਲ ਕਰਦੇ ਜੀ ਖੇਤੀਬਾੜੀ ਵਿਭਾਗ ਦੇ ਵਿੱਚ ਜਿਹੜਾ ਮੰਗਲ ਸੰਧੂ ਆ ਉਹ ਕਾਫੀ ਚਰਚਿਤ ਰਿਹਾ ਜੀ ਪਿਛਲੇ ਦਿਨਾਂ ਦੇ ਵਿੱਚ, ਜਿਸ ਨੂੰ ਜੇਲ੍ਹ 'ਚ ਵੀ ਸਿੱਟ ਦਿੱਤਾ ਸੀਗਾ, ਤੇ ਉਸ ਨੂੰ ਦੋਸ਼ ਪੱਤਰ ਦੇਣ ਲਈ ਸਰਕਾਰ ਲੱਭਦੀ ਆ, ਤੇ ਸ਼ਾਇਦ ਮੰਗਲ ਸੰਧੂ ਹੋਰੀ ਮੰਗਲ ਗ੍ਰਹਿ ਤੇ ਚਲੇ ਗਏ। ਲੱਭ ਨਹੀਂ ਰਹੇ ਜੀ। ਉਹ ਜਿਹੜਾ ਦੋਸ਼ ਪੱਤਰ ਆ ਉਹ ਦੇਣ ਦੇ ਵਾਸਤੇ ਉਹਨੂੰ ਥਾਂ ਜਿਹੜਾ ਜੀ ਉਹ ਲੱਭਿਆ ਜਾ ਰਿਹਾ। ਖੇਤੀਬਾੜੀ ਵਿਭਾਗ ਨੇ ਉਹਨੂੰ ਮੁਅੱਤਲ ਜਿਹੜਾ ਉਹ ਕਰ ਦਿੱਤਾ ਸੀਗਾ ਜੀ, ਔਰ ਉਹਨੂੰ ਜਿਹੜੇ ਸੀਨੀਅਰ ਅਧਿਕਾਰੀ ਨੇ ਖੇਤੀਬਾੜੀ ਵਿਭਾਗ ਦੇ ਉਹ ਵੀ ਇਹ ਗੱਲ ਕਹਿੰਦੇ ਨੇ ਕਿ ਤਲਵੰਡੀ ਸਾਬੋ ਪੁਲਿਸ ਦੇ ਵੱਲੋਂ ਜਿਹੜੇ ਮੰਗਲ ਸਿੰਘ ਸੰਧੂ ਨੇ ਉਹਨਾਂ ਨੂੰ ਭ੍ਰਿਸ਼ਟਾਚਾਰ ਦੇ ਕੇਸ ਦੇ ਵਿੱਚ ਗ੍ਰਿਫਤਾਰ ਕਰਨ ਤੋਂ ਬਾਅਦ ਜਿਹੜੀ ਹੈ ਜੀ ਉਹਦੇ ਮੁਅੱਤਲੀ ਦਾ ਕਾਰਨ ਜਿਹੜਾ ਜੀ ਉਹਦੇ ਦੋਸ਼ ਪੱਤਰ ਜਿਹੜੇ ਉਹ ਉਹਨਾਂ ਨੇ ਦੇਣੇ ਸੀਗੇ ਜੀ। ਉਹਨਾਂ ਦੀ ਮੁਕਤਸਰ ਦੇ ਵਿੱਚ ਜੱਦੀ ਘਰ, ਚੰਡੀਗੜ੍ਹ ਦੇ ਵਿੱਚ ਸਰਕਾਰੀ ਰਿਹਾਇਸ਼ ਉੱਥੇ, ਔਰ ਇਹ ਵੀ ਪਤਾ ਲੱਗਾ ਜੀ ਕਿ ਜੇਲ੍ਹ ਦੇ ਦੌਰਾਨ ਵੀ ਜਦੋਂ ਜੇਲ੍ਹ ਦੇ ਵਿੱਚ ਸਨ ਉੱਥੇ ਵੀ ਉਹਨਾਂ ਨੇ ਇਹ ਦੋਸ਼ ਪੱਤਰ ਦੇਣ ਦੀ ਕੋਸ਼ਿਸ਼ ਕੀਤੀ ਸੀਗੀ, ਪਰ ਉਹ ਸਫਲ ਨਹੀਂ ਸਨ ਹੋ ਸਕੇ ਜੀ। ਹੁਣ ਇਹ ਜਿਹੜੇ ਵਿਭਾਗ ਹੈ ਜੀ ਉਹਨਾਂ ਦਾ, ਖੇਤੀਬਾੜੀ ਵਿਭਾਗ, ਉਹ ਇਹ ਕਹਿੰਦਾ ਹੈ ਕਿ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਜਿਹੜਾ ਉਹ ਜਾਰੀ ਕਰਕੇ ਇਹ ਦੋਸ਼ ਪੱਤਰ ਜਿਹੜਾ ਜੀ ਉਹ ਜਾਰੀ ਕੀਤਾ ਜਾਊਗਾ। ਇਹੀ ਤਰੀਕਾ ਉਹਨਾਂ ਦੇ ਕੋਲੇ ਜਿਹੜਾ ਰਹਿ ਗਿਆ। ਖੇਤੀਬਾੜੀ ਮੰਤਰੀ ਜਿਹੜੇ ਨੇ ਜੀ ਤੋਤਾ ਸਿੰਘ ਹੋਰੀ, ਉਹ ਇਹ ਕਹਿੰਦੇ ਨੇ ਕਿ ਮੈਨੂੰ ਇਸ ਮਾਮਲੇ ਦੇ ਉੱਤੇ ਬਿਲਕੁਲ ਨਹੀਂ ਪਤਾ
ਕਿ ਉਹ ਦੋਸ਼ ਪੱਤਰ ਜਿਹੜੇ ਉਹ ਮੰਗਲ ਸਿੰਘ ਸੰਧੂ ਨੂੰ ਦਿੱਤੇ ਜਾ ਸਕੇ ਨੇ ਜਾਂ ਨਹੀਂ। ਜੇ ਨਹੀਂ ਦਿੱਤੇ ਜਾ ਸਕੇ ਤੇ ਕਿਉਂ ਨਹੀਂ ਦਿੱਤੇ ਜਾ ਸਕੇ। ਅਸਲ ਕਹਾਣੀ ਜਿਹੜੀ ਆ ਇਹਦੀ ਬੈਕਗਰਾਊਂਡ ਦੇ ਉੱਤੇ ਉਹ ਇਹ ਦੱਸੀ ਦੀ ਆ ਕਿ ਮੰਗਲ ਸਿੰਘ ਸੰਧੂ ਹੋਰਾਂ ਦੀ ਜਿਹੜੀ ਆ ਉਹ ਰਿਟਾਇਰਮੈਂਟ ਆ ਰਹੀ ਆ 30 ਅਪ੍ਰੈਲ ਨੂੰ। ਇਸ ਕਰਕੇ ਇਹਨੂੰ ਜਿਹੜਾ ਦੀ ਟਾਲਿਆ ਜਾ ਰਿਹਾ ਉਦੋਂ ਤੱਕ। ਜੇ ਉਦੋਂ ਪਹਿਲਾਂ ਦੋਸ਼ ਪੱਤਰ ਜਿਹੜੇ ਉਹ ਜਾਰੀ ਹੋ ਜਾਂਦੇ ਨੇ ਤਾਂ ਉਹਦੇ ਨਾਲ ਇਉਂ ਹੋਊਗਾ ਜੀ ਕਿ ਉਹਨਾਂ ਜਿਹੜੀਆਂ ਉਹਨਾਂ ਨੂੰ ਰਿਟਾਇਰਮੈਂਟ ਦੇ ਮੌਕੇ ਦੇ ਉੱਤੇ ਜੋ ਕੁਛ ਮਿਲਣਾ ਜੀ ਉਹ ਸਾਰਾ ਕੁਝ ਉਹਨਾਂ ਤੋਂ ਖੁੱਸ ਸਕਦਾ। ਸੋ ਇਸ ਤਰੀਕੇ ਦੇ ਨਾਲ ਉਹਨਾਂ ਨੂੰ ਹੁਣ ਜਿਹੜਾ ਜੀ ਇਹ ਲਾਹਾ ਦੇਣ ਦੇ ਵਾਸਤੇ ਟਾਲਿਆ ਜਾ ਰਿਹਾ। ਨਹੀਂ ਤਾਂ ਇੰਨਾ ਨੋਨ ਜਿਹੜਾ ਬੰਦਾ ਹੋਵੇ ਤੇ ਖੇਤੀਬਾੜੀ ਵਿਭਾਗ ਏਡਾ ਵੱਡਾ ਹੋਵੇ, ਸਰਕਾਰ ਨੂੰ ਉਹ ਬੰਦਾ ਜਿਹੜਾ ਜੀ ਇਹ ਕਾਗਜ਼ ਪੱਤਰ ਦੇਣ ਦੇ ਵਾਸਤੇ ਹੀ ਨਾ ਲੱਭੇ ਤੇ ਅਖਬਾਰਾਂ ਦੇ ਵਿੱਚ ਇਸ਼ਤਿਹਾਰਾਂ ਦਾ ਜਿਹੜਾ ਜੀ ਉਹ ਲਿਆ ਜਾਵੇ। ਕਿਉਂਕਿ ਇਸ਼ਤਿਹਾਰ ਦੇਣ ਦੇ ਵਾਸਤੇ ਹੁਣ ਕੀਤਾ ਕੀ ਜਾਊਗਾ ਜੀ, ਅਦਾਲਤ ਦੀ ਪਰਮਿਸ਼ਨ ਲਈ ਜਾਊਗੀ, ਉੱਥੇ ਜਿਹੜਾ ਕੁਝ ਸਮਾਂ ਲੱਗ ਜਾਊਗਾ। ਫਰਵਰੀ ਦਾ ਹੱਦ ਜਿਹੜਾ ਆ ਗਿਆ ਜੀ, ਮਾਰਚ ਤੇ ਅਪ੍ਰੈਲ ਇਹ ਜਿਹੜਾ ਟਾਲ ਲਿਆ ਜਾਊਗਾ। ਜਿਹੜੇ ਇਸ਼ਤਿਹਾਰ ਨੇ ਉਹ ਜਾਰੀ ਕਰਨ ਤੋਂ ਬਾਅਦ ਫਿਰ ਉਹਦੀ ਜਿਹੜੀ ਆ ਪ੍ਰਕਿਰਿਆ ਹੁੰਦੀ ਆ, ਮਹੀਨਾ ਡੇਢ ਉਹਨੂੰ ਲੱਗ ਜਾਂਦਾ ਤੇ ਉਦੋਂ ਤੱਕ ਉਹਨਾਂ ਦੀ ਰਿਟਾਇਰਮੈਂਟ ਦੀ ਡੇਟ ਜਿਹੜੀ ਹੈ ਜੀ ਉਹ ਲੰਘ ਜੂਗੀ। ਬਿਲਕੁਲ ਜੀ, ਗਿਣੀ ਮਿੱਥੀ ਸਾਜ਼ਿਸ਼ ਹੀ ਹੈਗੀ ਹੈ ਕਿ ਕਿਸ ਤਰ੍ਹਾਂ ਟਾਈਮ ਕਿਲ ਕਰਨਾ। ਅਖੀਰ ਦੇ ਵਿੱਚ ਇਹ ਇੱਕ ਗੱਲ ਸਾਹਮਣੇ ਹੈ ਕਿ ਭਾਰਤ ਦੇ ਵਿੱਚ ਇੱਕ ਸਭ ਤੋਂ ਸਸਤਾ ਤੇ ਸੋਹਣਾ ਫੋਨ ਦੀ ਉਪਲਬਧ ਹੋਣ ਲੱਗਾ ਹੈ। ਇਹ ਨੋਇਡਾ ਦੀ ਕੋਈ ਕੰਪਨੀ ਹੈ ਜੀ ਰਿੰਗਿੰਗ ਬੈਲਸ, ਉਹਨੇ ਇਹ ਦਾਅਵਾ ਕੀਤਾ ਜੀ ਕਿ ਉਹਦਾ ਜਿਹੜਾ ਸਮਾਰਟਫੋਨ ਹੈ ਉਹ 250 ਰੁਪਏ ਦਾ ਜੀ 251 ਰੁਪਏ ਦਾ ਹੈ। ਇਹ 3G ਹੈਂਡਸੈਟ ਫਰੀडम 251 ਜਿਹੜਾ ਜੀ ਦੱਸਿਆ ਗਿਆ 4 ਇੰਚ ਦੀ ਸਕਰੀਨ ਵਾਲਾ, ਜਿੰਨਾ ਇਹਦਾ ਇਸ ਵੇਲੇ ਰੌਲਾ ਜਿਹੜਾ ਜੀ ਉਹ ਪਾਇਆ ਜਾ ਰਿਹਾ। ਔਰ ਇਹ ਵੀ ਕਿਹਾ ਜਾ ਰਿਹਾ ਜੀ ਕਿ ਇਹਦੇ ਵਿੱਚ 3.2 ਮੈਗਾਪਿਕਸਲ ਕੈਮਰਾ ਵੀ ਹੈਗਾ ਜੀ, ਅੱਗੇ ਪਿੱਛੇ ਦੋਨੋਂ ਭਾਵ ਕੇ ਸੈਲਫੀ ਖਿੱਚਦੇ ਆ ਜਿਹੜੇ ਹਾਦਸੇ ਹੋ ਰਹੇ ਨੇ ਉਹ ਕੋਈ ਪਿੱਛੇ ਜਿਹੜਾ ਜੀ ਉਹ ਨਾ ਰਹੇ। ਰੌਲਾ ਬਹੁਤ ਹੈ ਜੀ। ਠੀਕ ਉਸੇ ਤਰੀਕੇ ਦੇ ਨਾਲ ਜਦੋਂ ਇੱਕ ਸਭ ਤੋਂ ਸਸਤੀ ਗੱਡੀ ਜਿਹੜੀ ਸੀ, ਛੋਟੀ ਗੱਡੀ ਜਦੋਂ ਆਈ ਸੀਗੀ ਤਾਂ ਪੂਰੀ ਦੁਨੀਆ ਦੇ ਵਿੱਚ ਜਿਹੜਾ ਜੀ ਉਹ ਰੌਲਾ ਪੈ ਗਿਆ ਸੀਗਾ ਕਿ ਇੰਨੀ ਸਸਤੀ ਜਿਹੜੀ ਆ ਉਹ ਗੱਡੀ ਆ ਗਈ। ਤੇ ਅੱਜ ਉਸ ਗੱਡੀ ਨੂੰ ਖਰੀਦਣ ਵਾਲੇ ਜਿਹੜੇ ਉਹ ਕਿੰਨੇ ਕੁ ਨੇ, ਉਹ ਮੇਰਾ ਖਿਆਲ ਉਹਦਾ ਜੇ ਲੈਣਾ ਹੋਵੇ ਡਾਟਾ ਤੇ ਉਹ ਹੈਰਾਨੀਜਨਕ ਜਿਹੜਾ ਜੀ ਉਹ ਹੋ ਸਕਦਾ। ਉਹਨੂੰ ਬਣਾਉਣ ਵਾਲੇ ਵੀ ਹੁਣ ਕਹਿੰਦੇ ਨੇ ਕਿ ਹਾਂ ਉਹ ਲੋਕਾਂ ਦੀਆਂ ਆਸਾਂ ਦੇ ਉੱਤੇ ਜਿਹੜੀ ਹੈ ਜੀ ਉਹ ਖਰੀ ਨਹੀਂ ਉਤਰੀ ਇਹ ਗੱਡੀ। ਉਹ ਇਸ ਕਰਕੇ ਸ਼ਾਇਦ ਜਿਹੜੀ ਹੈ ਜੀ ਉਹ ਖਰੀ ਨਹੀਂ ਉਤਰੀ ਕਿਉਂਕਿ ਜੇ ਦੇਖਿਆ ਜਾਵੇ ਤਾਂ ਇੰਨੇ ਘੱਟ ਪੈਸਿਆਂ ਦੇ ਵਿੱਚ ਜਿਹੜਾ ਸੀਗਾ ਜੀ ਉਹ ਕਿਵੇਂ ਇੱਕ ਕਾਰ ਜਿਹੜੀ ਹੈ ਜੀ ਉਹ ਦਿੱਤੀ ਜਾ ਸਕਦੀ ਸੀਗੀ। ਸੋ ਇਹ ਫੋਨ ਜਿੰਨੀ ਦੇਰ ਤੱਕ ਆ ਕੇ ਲੋਕ ਇਹਦਾ ਯੂਜ਼ ਨਹੀਂ ਕਰ ਲੈਂਦੇ ਤੇ ਜਿਵੇਂ ਅਕਸਰ ਇਹ ਕਿਹਾ ਜਾਂਦਾ ਨਾ ਜੀ ਕਿ ਕਰੋੜਾਂ ਰੁਪਏ ਲਾ ਕੇ ਫਿਲਮ ਜਿਹੜੀ ਬਣਦੀ ਆ ਤੇ ਉਹਨੂੰ ਵੇਖਣ ਵਾਲਾ ਜਿਹੜਾ ਇੱਕ ਆਮ ਬੰਦਾ ਆ ਜਦੋਂ ਉਹ ਥੀਏਟਰ ਦੇ ਬਾਹਰ ਆ ਕੇ ਕਹਿ ਦਿੰਦਾ ਕਿ ਡੱਬਾ ਹੀ ਆ ਤੇ ਬਸ ਉਸ ਤੋਂ ਬਾਅਦ ਜਿਹੜੀ ਆ ਉਹ ਫਿਲਮ ਉੱਡ ਪੁੱਡ ਜਾਂਦੀ ਆ। ਹਾਂ, ਦਾਅਵੇ ਬਹੁਤ ਵੱਡੇ ਨੇ। ਸੋ ਜਿੰਨੀ ਦੇਰ ਤੱਕ ਇਹਨੂੰ ਵਰਤ ਕੇ ਜਿਹੜਾ ਜੀ ਇਹਦੇ ਇਹ ਨਹੀਂ ਪਤਾ ਲੱਗ ਜਾਂਦਾ ਕਿ 250 ਰੁਪਏ ਦਾ ਜਿਹੜਾ ਫੋਨ ਹੈ ਉਹ ਕਿੰਨੇ ਦਿਨ ਚੱਲਦਾ ਹੈ, ਉਦੋਂ ਤੱਕ ਤਾਂ ਮੇਰਾ ਖਿਆਲ ਇਹ ਮਹਿਜ਼ ਇੱਕ ਚਟਪਟੀ ਖਬਰ ਜਿਹੜੀ ਆ ਜੀ ਉਹੀ ਹੋ ਸਕਦੀ ਹੈ, ਇਸ ਤੋਂ ਵੱਧ ਨਹੀਂ। ਬਿਲਕੁਲ ਜੀ, ਦੋ ਬੰਦੇ ਚਾਹ ਪੀਣ ਬੈਠਣ ਤੇ 250 ਦੇ ਵਿੱਚ ਤਾਂ ਉਹ ਵੀ ਨਹੀਂ ਪੀ ਸਕਦੇ। ਤਾਂ ਦੇਖਦੇ ਹਾਂ ਜੀ ਇਸ ਤਰ੍ਹਾਂ ਦਾ ਫੋਨ ਆ ਕਿਹੜੀ ਕੰਪਨੀ ਨੇ ਐਡਾ ਵੱਡਾ ਜਿਗਰਾ ਕੀਤਾ। ਅਖੀਰ ਦੇ ਵਿੱਚ ਆਜ਼ਨਾਮਾ ਕਿ ਸਰਬਜੀਤ ਦਾ ਖੁੱਲਾ ਪਿਆ ਫੇਰ ਕਿੱਸਾ, ਮਾਇਆ ਵਾਸਤੇ ਟੱਬਰ ਹੈ ਲੜੀ ਜਾਂਦਾ। ਸਰਬਜੀਤ ਦਾ ਖੁੱਲਾ ਪਿਆ ਫੇਰ ਕਿੱਸਾ, ਮਾਇਆ ਵਾਸਤੇ ਟੱਬਰ ਹੈ ਲੜੀ ਜਾਂਦਾ। ਮਿਲੀ ਰਕਮ ਤਾਂ ਇੱਕ ਨੇ ਸਾਂਭ ਲਈ ਸੀ, ਬਾਕੀ ਟੱਬਰ ਦਾ ਸੀਨਾ ਹੁਣ ਸੜੀ ਜਾਂਦਾ। ਜਿਹੜਾ ਬੋਲੇ ਉਹ ਪੇਸ਼ ਸਬੂਤ ਕਰਕੇ, ਦੂਸ਼ਣ ਦੂਜਿਆਂ ਉੱਪਰ ਹੈ ਜਰੀ ਜਾਂਦਾ। ਦੂਜਾ ਕਹਿੰਦਾ ਪਿਆ ਸਿਰਫ ਹਾਂ ਮੈਂ ਸੱਚਾ, ਹਰ ਕੋਈ ਐਵੇਂ ਹੀ ਘਾੜਤਾਂ ਘੜੀ ਜਾਂਦਾ। ਕਿਸੇ ਦੀ ਭੈਣ ਭਣੋਈਆ ਹੈ ਕੌਣ ਕਿਸ ਦਾ, ਹਰ ਕੋਈ ਪੈਸੇ ਲਈ ਚੱਲਦਾ ਚਾਲ ਲੱਗਦਾ। ਕਿਸ ਦੀ ਭੈਣ ਭਣੋਈਆ ਹੈ ਕੌਣ ਕਿਸ ਦਾ, ਹਰ ਕੋਈ ਪੈਸੇ ਲਈ ਚੱਲਦਾ ਚਾਲ ਲੱਗਦਾ। ਜਿਹੜੀ ਕਿਸਮ ਦੀ ਹੁੰਦਾ ਹੁਣ ਭੇਡ ਸੁਣਦਾ, ਬਚਣ ਲੱਗਾ ਨਹੀਂ ਮੁਫਤ ਦਾ ਮਾਲ ਲੱਗਦਾ। ਜੀ ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ। ਮਿਹਰਬਾਨੀ ਜੀ, ਥੈਂਕ ਯੂ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇਹ ਸੰਜੀ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ ਤੇ ਕੁਝ ਖਬਰਾਂ ਤੇ ਚਰਚਾ ਕਰਦੇ ਨੇ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਅਗਲੇ ਬੁਲਟਨ ਤੱਕ ਪਿਆਰ ਭਰੀ ਸਤਿ ਸ਼੍ਰੀ ਅਕਾਲ।